ਉਹ ਹੁਣ ਵਾਲੇ ਨਾਲ ਡੀਲ ਹੋਈ ਕਿ ਕੈਮਰੇ ਕੁਮਰੇ ਐਡੀਟਿੰਗ ਸਾਰਾ ਕੁਝ ਤੂੰ ਕਰਨੀ, ਸਾਨੂੰ ਤੂੰ ਟੋਟਲ ਐਡਿਟ ਕਰਕੇ ਪ੍ਰੋਗਰਾਮ ਦੇਣਾ। ਤੇ ਮੈਂ ਕੋਹਿਨੂਰ ਛੱਡਦਾ, 70,000 ਰੁਪਏ ਤਨਖਾਹ ਸੀ, ਉਹ ਛੱਡੀ ਹੈ, ਹੈਂਡ ਟੂ ਮਾਊਥ ਸੀ, ਕੱਖ ਵੀ ਨਹੀਂ। ਅੱਗੋਂ ਉਹਨਾਂ ਨਾਲ ਡੀਲ ਹੋ ਗਈ ਤੇ ਹੁਣ ਉਸ ਐਡੀਟਿੰਗ ਵਾਸਤੇ ਕੰਪਿਊਟਰ ਜਾਂ ਕੈਮਰਾ ਜਾਂ ਮਾਈਕ ਉਹ ਕਿੱਥੋਂ ਲੈਣੇ। ਮੇਰੇ ਇੱਕ ਦੋਸਤ ਸੀਗੇ ਇਕਬਾਲ ਭਾਜੀ, ਜਰਮਨੀ, ਬੜੇ ਪਿਆਰ ਵਾਲੇ, ਬਹੁਤ ਮਾਸ਼ਾਅੱਲਾ। ਤੇ ਉਹ ਨਾ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਨਹੀਂ ਭਾਜੀ ਇਹ ਤਾਂ ਮਤਲਬ ਅੱਛਾ ਨਹੀਂ ਲੱਗਦਾ ਬੰਦਾ ਇਹ ਉਹ। ਕੁਛ ਦਿਨਾਂ ਬਾਅਦ ਨਾ ਉਹਨਾਂ ਨੇ ਮੈਨੂੰ ਕਿਹਾ, ਯਾਰ ਮੈਂ ਐਮਾਜ਼ੋਨ 'ਤੇ ਨਾ ਸਜਾਦ, ਉਦੋਂ ਜਾਨੀ ਜੂਨੀ ਕੋਈ ਨਹੀਂ ਹਲੇ, ਹਾਂਜੀ, ਯਾਨੀ ਜਾਨੀ ਉਹਦਾ ਨਾਮ ਰੱਖ ਲਿਆ ਸੀ ਲੇਕਿਨ ਹਲੇ ਫੇਮਸ ਨਹੀਂ। ਮੈਂ ਹਲੇ ਪ੍ਰੋਗਰਾਮ ਦੇਣੇ ਸੀ ਨੂੰ। ਮੈਨੂੰ ਕਹਿੰਦੇ ਯਾਰ ਮੈਂ ਐਮਾਜ਼ੋਨ ਤੋਂ ਨਾ ਇੱਕ ਚੀਜ਼ ਲਈ ਆ, ਉਹਨਾਂ ਨੇ ਨਾ ਉਹ ਮੈਨੂੰ ਪਸੰਦ ਨਹੀਂ ਆਈ, ਮੈਂ ਵਾਪਸ ਕੀਤੀ ਹੈ। ਅਤੇ ਉਹ ਕਹਿੰਦੇ ਆ ਭਾਈ ਪੈਸੇ ਨਹੀਂ ਮਿਲਣੇ, ਇਹਦੇ ਬਦਲੇ ਕੋਈ ਚੀਜ਼ ਲੈ ਲਓ। ਤੇ ਯਾਰ ਮੈਨੂੰ ਤਾਂ ਕੋਈ ਚੀਜ਼ ਵੀ ਨਹੀਂ ਚਾਹੀਦੀ। ਮੈਂ ਕਿਹਾ ਜੀ ਮੈਨੂੰ ਕੈਮਰਾ ਚਾਹੀਦਾ ਵਾ। ਸਹੀ। ਤੇ ਮੈਂ ਪੈਸੇ ਮੈਂ ਦੇ ਦਾਂਗਾ। ਕਹਿੰਦਾ ਠੀਕ ਆ ਚੱਲ ਤੂੰ ਦੇ ਦੀ ਮੈਨੂੰ, ਭਾਵੇਂ ਥੋੜ੍ਹੇ ਥੋੜ੍ਹੇ ਕਰਕੇ ਦੇ ਦੀ। 750 ਉਹਨਾਂ ਨੇ ਮੈਨੂੰ 750 ਟੈਪ ਹੀ ਇੱਕ ਕੈਮਰਾ ਹੋਰ ਮਾਡਲ ਸੀ, ਉਹਨਾਂ ਨੇ ਉਹ ਲੈ ਦਿੱਤਾ ਸੇਮ ਉੱਦਾਂ ਦਾ ਹੀ, ਕਨੌਨ ਦਾ। ਹਾਂ ਕਨੌਨ ਦਾ। ਤੇ ਉਹ ਜਨਾਬ ਜੀ ਉਹਨਾਂ ਦੇ ਉਹ ਮੈਨੂੰ ਆ ਗਿਆ ਪਹਿਲਾ ਕੈਮਰਾ। ਮਾਈਕ ਵੀ ਲੈ ਲਏ ਔਖੇ ਸੌਖੇ ਹੋ ਕੇ, ਤਾਰਾਂ ਵਾਲੇ ਮਾਈਕ ਲਏ ਬੋਇਆ ਦੇ, 1000 ਰੁਪਏ ਵਾਲਾ, ਤਾਰ ਲੱਗ ਕੇ ਉੱਧਰੋਂ ਪਿੰਨ ਲੱਗ ਕੇ ਜੀ ਇੱਦਾਂ ਦੇ, ਵਾਇਰਲੈਸ ਵੀ ਨਹੀਂ। ਫਿਰ ਜਨਾਬ ਜੀ ਮੈਂ ਲਿਆ, ਹੁਣ ਸਿਸਟਮ ਦੀ ਲੋੜ ਪੈ ਗਈ ਐਡੀਟਿੰਗ ਵਾਸਤੇ ਲੈਪਟਾਪ ਇਸ ਤੋਂ ਯਾਰ ਕਿਤੇ ਵੀ ਬੈਕ ਕਰ ਲਾਂਗੇ, ਸਾਡੇ ਕੋਲ ਆਫਿਸ ਹੈਗਾ ਕੋਈ ਨਹੀਂ ਹਲੇ, ਨਾ ਅਸੀਂ ਹਲੇ ਅਫੋਰਡ ਕਰ ਸਕਦੇ। ਕੋਈ 10,000 ਰੁਪਈਆ ਜੇਬ 'ਚ ਪਾ ਕੇ ਮੈਂ ਰੈਕ ਸਿਟੀ ਗਿਆ, ਨਾਲ RDB ਸਾਹਿਬ, ਉਹਦੀ ਆਰ 'ਤੇ ਵੀ ਲਾਨਤ, ਉਹਦੇ ਬੀ 'ਤੇ ਵੀ ਲਾਨਤ, ਡੀ ਰਹਿ ਗਏ ਉੱਤੇ ਵੀ। ਆਰ 'ਤੇ ਲਾਨਤ ਨਹੀਂ ਪਾਉਂਦਾ ਮੈਂ, ਆਰ ਦੀ ਪਰਵਰਿਸ਼ 'ਤੇ ਲਾਨਤ ਪਾਉਣਾ ਅਸਲ 'ਚ। ਅੱਛਾ ਹੁਣ ਉਹਦੇ ਸਾਹਮਣੇ ਮੈਂ ਸਾਰਾ ਭੁੱਖ ਰੰਗ ਕੱਟ ਰਿਹਾ, ਪੈਸੇ ਫੜ ਰਿਹਾ। ਉਦੋਂ ਉਸ RDB ਨੇ ਨਹੀਂ ਕਿਹਾ ਕਿ ਮੈਂ ਲਿਆਉਣਾ ਕਰੋ ਮਾਂ ਦੇ ਕਾਂਡੇ ਵੇਚ ਕੇ, ਮੈਂ ਲਿਆਉਣਾ ਕਰੋ ਪਿਓ ਦੀ ਵਿਸਾਖੀ ਵੇਚ ਕੇ। ਬਾਅਦ 'ਚ ਉਹਨੂੰ ਫਿਰ ਤਕਲੀਫ ਹੋਣ ਲੱਗ ਪਈ, ਜਦੋਂ ਸਾਰਾ ਕੁਛ ਕਰਨ ਤੋਂ ਬਾਅਦ ਥੋੜ੍ਹੇ ਪੈਸੇ ਆਉਣ ਲੱਗ ਪਏ ਅਤੇ ਉਹਦੇ ਅੱਗੇ ਖੁੱਲ੍ਹਾ ਹੁੰਦਾ ਸੀ ਸਾਰਾ ਕੁਛ, ਉਹ ਉਹਦੇ ਅੰਦਰ ਸੀ। ਹਾਂ, ਅਤੇ ਉਹਨੇ ਕਿਹਾ ਇੰਨੇ ਲੱਖ। ਅਤੇ ਫਿਰ ਉਹਨੇ ਸਾਰਿਆਂ ਨੂੰ ਵੀ ਤੁਹਾਡੇ ਤੋਂ ਕਮਾਉਣ ਦੇ, ਤੁਸੀਂ ਤਾਂ ਬੇਵਕੂਫਾਂ, ਤੁਹਾਨੂੰ 30 ਹਜ਼ਾਰ ਦੇਣ ਦੇ ਜੇ। ਅਤੇ ਹੁਣ ਮੈਂ ਤੁਹਾਨੂੰ ਉਹ ਦੌਰ ਦੱਸਣ ਲੱਗਾ ਜਦੋਂ RDB ਸਾਹਿਬ ਨਾਲ ਸੀ, ਲੇਕਿਨ RDB ਸਾਹਿਬ ਚੁੱਪ। ਹਾਂਜੀ ਠੀਕ ਹੈ, ਮੁਸ਼ਕਿਲਾਂ ਦੇ ਵਿੱਚ ਨਾ ਹਾਂ, ਹਾਂਜੀ। ਅੱਛਾ ਉਹ ਜਨਾਬ ਜੀ ਮੈਂ ਰੈਕ ਸਿਟੀ ਚਲਾ ਗਿਆ। ਰੈਕ ਸਿਟੀ ਜਾ ਕੇ ਅਤੇ ਮੈਂ ਲੈਪਟਾਪ ਲੱਭ ਰਿਹਾ ਕੋਈ 8-10 ਹਜ਼ਾਰ ਦਾ। ਅਤੇ ਮੈਂ ਇੱਕ ਦੁਕਾਨ 'ਚ ਵੜਿਆ, ਅਤੇ ਹੁਣ ਉਹਨਾਂ ਨੇ ਨਾ ਮੈਨੂੰ ਡੱਬਿੰਗ ਤੋਂ, ਜਾਂ ਫੈਸਲਾਬਾਦ ਦੇ ਸੀ ਉਹ ਵੀ, ਅਮਜਦ ਭਾਈ ਉਹਨਾਂ ਦਾ ਨਾਮ, ਨਦੀਮ ਕੈਫੇ ਦੇ ਕੋਲ ਉਹਨਾਂ ਦੀ ਰਿਹਾਇਸ਼ ਆ, ਉਹਨਾਂ ਨੂੰ ਫੋਨ ਕਰਕੇ ਸ਼ੁਕਰੀਆ ਵੀ ਅਦਾ ਕਰਦੇ ਉਹਨਾਂ ਦਾ ਅੱਜ ਆਪਾਂ ਸਾਰੇ।